ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ 'ਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ ਸਰੋਤਿਓ। ਅੱਜ ਜੋ ਘਟਨਾ ਵਾਪਰੀ ਹੈਗੀ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਦੀ, ਉਹਦੇ ਬਾਰੇ ਤੁਹਾਡੇ ਨਾਲ ਅਪਡੇਟ ਕਰਨ ਜਾ ਰਹੇ ਹਾਂ ਤੇ ਮੇਰੇ ਨਾਲ ਰਾਜਕਨਵੀਰ ਸਿੰਘ ਜੀ ਜੁੜੇ ਹੋਏ ਆ। ਰਾਜਕਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਬਿਲਕੁਲ ਲੇਟੈਸਟ ਅਪਡੇਟਸ ਲੈ ਕੇ ਜਿਹੜੇ ਉਹ ਹਾਜ਼ਰ ਹੋਏ ਆ। ਹੁਣ ਤੋਂ ਕੁਝ ਘੰਟੇ ਪਹਿਲੇ ਬਟਲਰ ਪੈਨਸਿਲਵੇਨੀਆ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਮਾਰਨ ਦੀ ਜਿਹੜੀ ਉੱਥੇ ਕੋਸ਼ਿਸ਼ ਕੀਤੀ ਗਈ। ਇਸ ਟਾਈਮ FBI ਤੇ ਬਾਕੀ ਜਿਹੜੀਆਂ ਏਜੰਸੀਜ਼ ਆ ਇਸ ਨੂੰ ਅਸੈਸੀਨੇਸ਼ਨ ਅਟੈਂਪਟ ਦੇ ਤੌਰ ਦੇ ਉੱਤੇ ਇਸ ਦੀ ਜਿਹੜੀ ਉਹ ਜਾਂਚ ਕਰ ਰਹੇ ਆ। ਇਸ ਦੇ ਪਹਿਲਾਂ ਕੁਝ ਸਮਾਂ ਪਹਿਲਾਂ ਜਿਹੜੇ ਮੌਜੂਦਾ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਜਿਹੜੇ ਆਪਣੇ ਡੈਲਵੇਅਰ ਤੋਂ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਉੱਥੋਂ ਭਾਸ਼ਣ ਦਿੱਤਾ ਸੀ, ਅਮਰੀਕਾ ਨੂੰ ਸੰਬੋਧਨ ਕੀਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਰਿਆਂ ਨੂੰ ਇਸ ਹਿੰਸਾ ਦੀ ਨਿੰਦਾ ਕਰਨੀ ਚਾਹੀਦੀ ਆ। ਪਰ ਜਦ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਕੀ ਤੁਸੀਂ ਇਸ ਨੂੰ ਅਸੈਸੀਨੇਸ਼ਨ ਅਟੈਂਪਟ ਦੇ ਤੌਰ ਦੇ ਉੱਤੇ ਮੰਨਦੇ ਆ, ਤਾਂ ਉਹਨਾਂ ਨੇ ਅਸੈਸੀਨੇਸ਼ਨ ਕਹਿਣ ਤੋਂ ਨਾ ਕਰ ਦਿੱਤੀ। ਕਹਿੰਦੇ ਵੀ ਫੈਕਟਸ ਪਤਾ ਹੋਣ ਤੋਂ ਬਾਅਦ ਦੇ ਵਿੱਚ ਹੀ ਮੈਂ ਅਜਿਹਾ ਕਹੂੰਗਾ। ਪਰ ਦੁਨੀਆ ਭਰ ਦੇ ਵਿੱਚ ਇਹ ਹੁਣ ਪੂਰੀ ਚਰਚਾ ਆ ਵੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ। ਰਾਸ਼ਟਰਪਤੀ ਟਰੰਪ ਹੁਣਾਂ ਨੇ ਥੋੜਾ ਚਿਰ ਪਹਿਲਾਂ ਹੀ ਆਪਣਾ ਜਿਹੜਾ ਬਿਆਨ ਆ ਉਹ ਜਾਰੀ ਕੀਤਾ ਆ। ਉਹਨਾਂ ਨੇ ਕਿਹਾ ਵੀ ਮੈਨੂੰ ਗੋਲੀ ਮਾਰੀ ਗਈ ਆ, ਮੇਰੇ ਕੰਨ ਦੇ ਉਤਲੇ ਹਿੱਸੇ 'ਚ, ਸੱਜੇ ਕੰਨ ਦੇ ਉਤਲੇ ਹਿੱਸੇ ਦੇ ਵਿੱਚ ਗੋਲੀ ਜਿਹੜੀ ਉਹ ਖਹਿ ਕੇ ਲੰਘੀ ਆ। ਤੇ ਨਾਲ ਹੀ ਉਹਨਾਂ ਨੇ ਸਾਰੀ ਲਾਅ ਐਨਫੋਰਸਮੈਂਟ ਦਾ, ਸੀਕ੍ਰੇਟ ਸਰਵਿਸ ਦਾ, ਸਾਰਿਆਂ ਦਾ ਜਿਹੜਾ ਆਪਣੇ ਸਪੋਰਟਰਸ ਦਾ ਧੰਨਵਾਦ ਵੀ ਕੀਤਾ ਹੈ। ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇੱਕ ਜਣੇ ਦੀ ਮੌਤ ਹੋਈ ਆ, ਮੇਰੀਆਂ ਕੰਡੋਲੈਂਸਸ ਉਸ ਪਰਿਵਾਰ ਦੇ ਲਈ ਆ, ਜਿਹੜਾ ਫੱਟੜ ਹੋਇਆ ਉਹਦੇ ਲਈ ਵੀ ਆ। ਤੇ ਉਹਨਾਂ ਨੇ ਕਿਹਾ ਵੀ ਜਿਹੜਾ ਗੋਲੀ ਮਾਰਨ ਵਾਲਾ ਹਜੇ ਉਹਦਾ ਪਤਾ ਨਹੀਂ ਚੱਲ ਸਕਿਆ ਕੌਣ ਹੈਗਾ ਆ, ਪਰ ਮੈਂ ਬਿਲਕੁਲ ਚੜ੍ਹਦੀ ਕਲਾਂ ਦੇ ਵਿੱਚ ਆ ਜੇ ਉਹਨਾਂ ਨੇ ਕਿਹਾ। ਤੇ ਇਹ ਜਿਹੜਾ ਬਾਕੀ ਜਿੰਨੇ ਵੀ ਪ੍ਰੈਜ਼ੀਡੈਂਟ ਜਿਹੜੇ ਇਸ ਟਾਈਮ USA ਦੇ ਹੈਗੇ ਆ, ਜੀਂਦੇ ਹੈਗੇ ਆ, ਪ੍ਰੈਜ਼ੀਡੈਂਟ ਬਿਲ ਕਲਿੰਟਨ, ਪ੍ਰੈਜ਼ੀਡੈਂਟ ਬਰਾਕ ਓਬਾਮਾ, ਪ੍ਰੈਜ਼ੀਡੈਂਟ ਜਾਰਜ W ਬੁਸ਼, ਸਾਰਿਆਂ ਨੇ ਕਿਹਾ ਵੀ ਅਸੀਂ ਅਰਦਾਸ ਕਰਦੇ ਹਾਂ ਪ੍ਰੈਜ਼ੀਡੈਂਟ ਟਰੰਪ ਹੋਣੀ ਜਲਦੀ ਤੋਂ ਜਲਦੀ ਠੀਕ ਹੋਣ। ਤੇ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਵੀ ਜਿਹੜੀ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਹੈਗੀ। ਪਹਿਲਾਂ ਸੋਚਿਆ ਜਾ ਰਿਹਾ ਸੀ ਵੀ 100 ਫੁੱਟ ਦੀ ਦੂਰੀ ਤੋਂ ਇਹਨਾਂ ਦੇ ਜਿਹੜੀ ਗੋਲੀ ਚਲਾਈ ਗਈ ਆ, ਪਰ ਹੁਣੇ ਪਤਾ ਲੱਗਾ ਆ ਵੀ ਜਿੱਥੇ ਰਾਸ਼ਟਰਪਤੀ ਬਾਈਡਨ ਭਾਸ਼ਣ ਦੇ ਰਹੇ ਸੀਗੇ ਉਸ ਦੇ ਸੱਜੇ ਪਾਸੇ ਆਈ ਥਿੰਕ ਇੱਕ ਜਿਹੜੇ ਆ ਕੁਝ ਬਿਲਡਿੰਗ ਸੀਗੀਆਂ, ਉਸ ਦੀ ਰੂਫ ਟਾਪ ਦੇ ਉੱਤੋਂ ਛੱਤ ਦੇ ਉੱਤੇ ਚੜ੍ਹ ਕੇ ਸ਼ੂਟਰ ਨੇ ਜਿਹੜੀਆਂ ਉਹ ਗੋਲੀਆਂ ਚਲਾਈਆਂ, ਜਿਸ ਦਾ ਫਾਸਲਾ 150 ਯਾਰਡ ਤੋਂ 200 ਯਾਰਡ ਦੇ ਦਰਮਿਆਨ ਦੱਸਿਆ ਜਾ ਰਿਹਾ ਆ। ਸੋ ਇੱਥੋਂ ਇਹ ਸਾਫ਼ ਸਪਸ਼ਟ ਹੁੰਦਾ ਹੈ ਵੀ ਕੋਈ ਸਨਾਈਪਰ, ਤਗੜਾ ਸਨਾਈਪਰ ਹੀ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਇਸ ਗੋਲੀ ਕਾਂਡ ਨੂੰ ਜਿਹੜਾ ਇਹ ਅੰਜਾਮ ਦਿੱਤਾ ਹੈ। ਉਸ ਦਾ ਇੱਕ ਤੇ ਇੱਕ ਨਿਸ਼ਾਨਾ ਸਿਰਫ ਤੇ ਸਿਰਫ ਟਰੰਪ ਹੀ ਜਿਹੜੇ ਉਹ ਲੱਗ ਰਹੇ ਸੀ, ਕਿਉਂਕਿ ਉਸਨੇ ਹੋਰ ਪਾਸੇ ਨਹੀਂ, ਸਿਰਫ ਟਰੰਪ ਹੁਣਾਂ ਦੇ ਵੱਲ ਨੂੰ ਗੋਲੀਆਂ ਚਲਾਈਆਂ, ਤਾਂ ਹੀ ਉਹਨਾਂ ਦੇ ਕੰਨ ਦੇ ਉੱਤੇ ਜਿਹੜੀਆਂ ਉਹ ਖਹਿ ਕੇ ਗਈਆਂ ਆ। ਤੇ ਉਸ ਤੋਂ ਬਾਅਦ ਦੇ ਵਿੱਚ ਇੱਕ BBC ਨੂੰ ਇੰਟਰਵਿਊ ਦਿੰਦਾ ਹੋਇਆ ਉੱਥੇ ਦਾ ਜਿਹੜਾ ਚਸ਼ਮਦੀਦ ਗਵਾਹ ਆ ਉਹ ਇਹ ਕਹਿੰਦਾ ਨਜ਼ਰ ਆ ਰਿਹਾ ਆ, ਜੋ ਕਿ ਸਵਾਲ ਵੀ ਉਠਾ ਰਿਹਾ ਲਾਅ ਐਨਫੋਰਸਮੈਂਟ ਦੇ ਉੱਤੇ, ਸੀਕ੍ਰੇਟ ਸਰਵਿਸ ਦੇ ਉੱਤੇ ਵੀ। ਆਲਦੋ ਟਰੰਪ ਹੁਣਾਂ ਨੇ ਧੰਨਵਾਦ ਕੀਤਾ ਫਸਟ ਰਿਸਪੌਂਡਰ ਦਾ, ਸੀਕ੍ਰੇਟ ਸਰਵਿਸ ਦਾ, ਵੀ ਮੈਨੂੰ ਉਹਨਾਂ ਨੇ ਜਿਹੜਾ ਉਹ ਬਚਾਇਆ। ਪਰ ਉਹ ਜਿਹੜਾ ਚਸ਼ਮਦੀਦ ਗਵਾਹ BBC ਦੇ ਨਾਲ ਗੱਲ ਕਰਦੇ ਹੋਏ ਉਹਨੇ ਕਿਹਾ ਆ ਵੀ ਅਸੀਂ ਅੰਦਰ ਤਾਂ ਨਹੀਂ ਸੀ ਪਹੁੰਚ ਸਕੇ, ਉਹਨਾਂ ਦੀ ਰੈਲੀ ਦੇ ਉੱਤੇ ਸਾਨੂੰ ਆਵਾਜ਼ ਜਿਹੜੀ ਹੈ ਟਰੰਪ ਹੁਣਾਂ ਦੀ ਰੈਲੀ ਦੀ ਸੁਣ ਰਹੀ ਸੀ, ਅਸੀਂ ਬਾਹਰ ਸੀਗੇ। ਜਦ ਅਸੀਂ ਬਾਹਰੋਂ ਸੁਣ ਰਹੇ ਸੀ ਤੇ ਕਹਿੰਦਾ ਰੂਫ ਟਾਪ ਦੇ ਉੱਤੇ ਮੈਂ ਬੰਦਾ ਜਿਹੜਾ ਰਾਈਫਲ ਦੇ ਨਾਲ ਦੇਖਿਆ, ਕਹਿੰਦਾ ਮੈਂ ਲਾਅ ਐਨਫੋਰਸਮੈਂਟ ਨੂੰ ਕਈ ਵਾਰ ਇਸ਼ਾਰਾ ਕੀਤਾ ਉਸ ਪਾਸੇ ਵੱਲ ਨੂੰ, ਉਹਨਾਂ ਨੇ ਮੇਰੇ ਵੱਲ ਦੇਖਿਆ ਵੀ, ਪਰ ਉਸ ਦੇ ਉੱਤੇ ਕੋਈ ਵੀ ਜਿਹੜਾ ਐਕਸ਼ਨ ਜਿਹੜਾ ਨਹੀਂ ਲਿਆ। ਜਦ ਗੋਲੀ ਚੱਲੀ ਤੇ ਫਿਰ ਜਵਾਬੀ ਜਿਹੜੀ ਆ ਗੋਲੀ ਚਲਾਈ ਗਈ ਜਿਹੜੇ ਸੀਕ੍ਰੇਟ ਸਰਵਿਸ ਦੇ ਦੁਆਰਾ, ਜਿਸ ਤੋਂ ਬਾਅਦ ਦੇ ਵਿੱਚ ਸ਼ੂਟਰ ਨੂੰ ਕਹਿੰਦੇ ਆ ਰੂਫ ਟਾਪ ਦੇ ਉੱਤੇ ਹੀ ਜਿਹੜਾ ਉਹ ਢੇਰੀ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ ਆ। ਤੇ ਇਸ ਟਾਈਮ ਉਸ ਦੇ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਆ। 8 ਤੋਂ ਵੱਧ ਜਿਹੜੀਆਂ ਗੋਲੀਆਂ ਚੱਲੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਇਸ ਪੂਰੀ ਜਿਹੜੇ ਆ ਅਸੈਸੀਨੇਸ਼ਨ ਅਟੈਂਪਟ ਦੇ ਵਿੱਚ। ਬਾਈਡਨ ਹੁਣੀ ਜੋ ਮਰਜ਼ੀ ਕਹਿਣ ਵੀ ਅਸੈਸੀਨੇਸ਼ਨ ਅਟੈਂਪਟ ਸੀ ਜਾਂ ਨਹੀਂ ਸੀਗਾ, ਪੂਰੀ ਦੁਨੀਆ ਇਸ ਨੂੰ ਅਸੈਸੀਨੇਸ਼ਨ ਅਟੈਂਪਟ ਹੀ ਜਿਹੜੀ ਉਹ ਆਖ ਰਹੀ ਆ। ਕਮਾਲ ਦੀ ਗੱਲ ਆ, ਜਦ ਗੋਲੀ ਲੱਗ ਕੇ ਉਹ ਦੁਬਾਰਾ ਉੱਠ ਕੇ ਆਉਂਦੇ ਆ ਤੇ ਉਹਨਾਂ ਨੇ ਆਪਣੇ ਇੱਕ ਹਿਸਾਬ ਦੇ ਨਾਲ ਜੁਝਾਰੂ ਪਾਣੀ ਦਿਖਾਇਆ, ਜਦੋਂ ਮੁੱਠੀ ਬੰਦ ਕਰਕੇ ਫਿਸਟ ਨੂੰ ਜਿਹੜਾ ਆ ਉਹ ਅੱਗੇ ਜਿਹੜਾ ਉਹ ਪੇਸ਼ ਕਰ ਰਹੇ ਸੀਗੇ। ਤੇ ਉਸ ਤੋਂ ਬਾਅਦ ਦੇ ਵਿੱਚ ਜਦ ਉਹ ਮੋਟਰਕੇਡ ਦੇ ਵਿੱਚ ਬੈਠੇ ਆ, ਉੱਥੇ ਵੀ ਉਹਨਾਂ ਨੇ ਮੁੱਠੀ ਬੰਦ ਕਰਕੇ ਜਿਹੜਾ ਹੌਸਲੇ ਦੀ ਆਪਣੀ ਜਿਹੜੀ ਉਹ ਦਿਖਾਈ ਆ। ਹੁਣੇ ਉਹਨਾਂ ਦੇ ਕੈਂਪੇਨ ਨੇ ਇਹ ਚੀਜ਼ ਦੱਸੀ ਆ ਵੀ ਇਨਫੈਕਟ ਅੱਜ UFC ਦੀ ਜਿਹੜੀ ਆ ਉਹ ਮੈਚ ਆ ਉਹ ਦੇਖਣ ਦੇ ਲਈ ਜਾ ਰਹੇ ਆ। ਇਹ ਉਹ ਰਾਸ਼ਟਰਪਤੀ ਆ ਜਿਨ੍ਹਾਂ ਨੂੰ ਮਾਰਨ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਅੱਜ, ਪਰ ਉਹ ਬਚ ਗਏ ਨੇ, ਬਾਲ-ਬਾਲ ਬਚਾ ਹੋਇਆ ਆ। ਪਰ ਉਹਨਾਂ ਨੇ ਆਪਣੇ ਜੁਝਾਰੂਪਨ ਦਾ ਜਿਹੜਾ ਇਹ ਹੁਣ ਦਿਖਾਉਣਾ ਆ, ਦਿਖਾ ਰਹੇ ਆ ਵੀ ਉਹ UFC ਦਾ ਮੈਚ ਦੇਖਣ ਦੇ ਲਈ ਇੱਕ ਵਾਰੀ ਫੇਰ ਪਬਲਿਕ 'ਚ ਜਾਣਗੇ।
ਕੀ ਇਦਾਂ ਗੋਲੀ ਕਾਂਡ ਹੋਣ ਤੋਂ ਬਾਅਦ ਚ ਅਸੈਸੀਨੇਸ਼ਨ ਅਟੈਂਪਟ ਤੋਂ ਬਾਅਦ ਚ ਟਰੰਪ ਹੁਣੀ ਜਿਹੜਾ ਆਪਣੀਆਂ ਰੈਲੀਜ਼ ਕਰਨੀਆਂ ਬੰਦ ਕਰਨਗੇ, ਜੋ ਕਿ ਉਹਨਾਂ ਦੀਆਂ ਬਿਲਕੁਲ ਬਹੁਤ ਪਸੰਦੀਦਾ ਜਿਹੜੀਆਂ ਉਹ ਚੀਜ਼ਾਂ ਆ ਉਹ ਲੱਗਦਾ ਨਹੀਂ ਆ ਵੀ ਉਹ ਹਟੂਗੇ। ਪਰ 1 ਵੀਕ ਬਾਅਦ ਹੁਣ ਕਨਵੈਨਸ਼ਨ ਜਿਹੜੀ ਹੋਣੀ ਆ ਰਿਪਬਲਿਕਨ ਪਾਰਟੀ ਦੀ, ਜਿਸ ਦੇ ਵਿੱਚ ਇਹ ਹੁਣ ਕਨਫਰਮ ਹੀ ਆ, ਲੱਗਦਾ ਹੀ ਆ ਵੀ ਉਹਨਾਂ ਨੂੰ ਜਿਹੜਾ ਮੁੜ ਦੁਬਾਰਾ ਕੈਂਡੀਡੇਟ ਦੇ ਵਜੋਂ ਨਾਮਜ਼ਦ ਕਰ ਦਿੱਤਾ ਜਾਊਗਾ। ਤੁਸੀਂ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਗੱਲ ਕਰਦੇ ਸੀ, ਬਹੁਤ ਸਾਰਾ ਜਿਹੜਾ ਹੁਣ ਇਹ ਵੀ ਖਬਰਾਂ ਆ ਰਹੀਆਂ ਵੀ ਜਿਹੜਾ ਲੈਫਟ ਮੀਡੀਆ ਆ, ਖਾਸ ਕਰਕੇ CNN, ਉਹ ਵੀ ਇਹ ਨਹੀਂ ਸ਼ੋਅ ਕਰ ਰਿਹਾ ਸੀ ਵੀ ਅਸੈਸੀਨੇਸ਼ਨ ਅਟੈਂਪਟ ਹੋਈ ਆ। ਉਹਨਾਂ ਦਾ ਵੀ ਕਾਫੀ ਕ੍ਰਿਟਿਸਿਜ਼ਮ ਹੋ ਰਿਹਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣੀ ਸਟੇਟਮੈਂਟ 'ਚ ਕਿਹਾ ਵੀ ਮੇਰੇ ਕੰਨ 'ਚੋਂ ਕਾਫੀ ਖੂਨ ਵਗਿਆ ਹੈਗਾ, ਤੇ ਐਂਡ ਤੇ ਉਹਨਾਂ ਨੇ ਗੋਡ ਬਲੈਸ ਅਮਰੀਕਾ ਕਿਹਾ ਹੈਗਾ। ਸੋ ਆਪਾਂ ਸਾਰੇ ਅਰਦਾਸ ਕਰਦੇ ਹਾਂ ਵੀ ਪ੍ਰੈਜ਼ੀਡੈਂਟ ਚੜ੍ਹਦੀ ਕਲਾ ਦੇ ਵਿੱਚ ਹੋਣ। ਤੇ ਇਹ ਜਿਹੜੀ ਅਪਡੇਟ ਸੀ ਇਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ। ਸਾਰੇ ਹੀ ਪ੍ਰੈਜ਼ੀਡੈਂਟ, ਸਾਰਾ ਹੀ ਅਮਰੀਕਾ ਇਸ ਜਿਹੜੀ ਬਹੁਤ ਹੀ ਮਾੜੀ ਘਟਨਾ ਵਾਪਰੀ ਆ ਉਹਦੇ ਉੱਤੇ ਇੱਕਦਮ ਇਕੱਠਾ ਹੋ ਗਿਆ। ਬਿਲਕੁਲ ਜੀ, ਚਾਹੇ ਲੈਫਟ ਆ ਚਾਹੇ ਰਾਈਟ ਆ, ਸਾਰਿਆਂ ਨੇ ਇਸ ਹਿੰਸਾ ਦੀ ਜਿਹੜੀ ਆ ਓਵਰਆਲ ਨਿੰਦਾ ਜਿਹੜੀ ਉਹ ਕੀਤੀ ਹੈਗੀ ਆ। ਸੋ ਡਾਇਰੈਕਟਰ ਹੈਗੇ ਨੇ ਇਸ ਟਾਈਮ ਸੀਕ੍ਰੀਟ ਸਰਵਿਸ ਦੇ ਕਿੰਬਰਲੇ ਚੀਟਲ, ਉਹਨਾਂ ਨੂੰ ਹੁਣ ਬਹੁਤ ਜ਼ਿਆਦਾ ਲੋਕ ਸਵਾਲ ਕਰ ਰਹੇ ਆ ਵੀ ਭਾਈ ਤੁਹਾਡੀ ਇਹ ਸਿਕਿਉਰਿਟੀ ਦੇ ਪ੍ਰਬੰਧ ਕਿੱਦਾਂ ਦੇ ਸੀਗੇ। ਮੈਂ ਇੱਕ ਵਾਰੀ ਫੇਰ ਦੱਸਦਾ ਜਾਵਾਂ, ਉੱਦਾਂ ਟਰੰਪ ਹੁਣਾਂ ਨੇ ਸੀਕ੍ਰੀਟ ਸਰਵਿਸ ਦਾ ਧੰਨਵਾਦ ਜਿਹੜਾ ਉਹ ਜ਼ਰੂਰ ਕੀਤਾ ਵੀ ਉਹਨਾਂ ਨੇ ਉਹਨਾਂ ਨੂੰ ਬਚਾਇਆ, ਉੱਥੋਂ ਲੈ ਕੇ ਗਏ ਆ। ਪਰ ਸਵਾਲ ਜਿਹੜੇ ਆ ਉਹ ਸਾਹਮਣੇ ਆ। ਕਹਿੰਦੇ ਕਲੀਅਰ ਲਾਈਨ ਆਫ ਸਾਈਟ ਸੀਗੀ ਉਸ ਜਿਹੜੇ ਰੂਫਟਾਪ ਤੋਂ ਟਰੰਪ ਹੁਣਾਂ ਦੇ ਵੱਲ ਨੂੰ, ਉਸ ਨੂੰ ਬਚਾਇਆ ਕਿਉਂ ਨਹੀਂ ਗਿਆ, ਇਹ ਸਵਾਲ ਨੇ ਜਿਸ ਦੇ ਜਵਾਬ ਜਿਹੜੇ ਆਉਂਦੀਆਂ ਇਨਵੈਸਟੀਗੇਸ਼ਨਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਪਤਾ ਲੱਗੇਗਾ। ਹਰ ਇੱਕ ਜਣਾ ਆਪੋ ਆਪਣੀ ਜਿਹੜੀ ਆ ਉਹ ਰਾਏ ਰੱਖ ਰਿਹਾ ਆ। ਟਰੰਪ ਹੁਣੀ ਬੋਲਦੇ ਬੋਲਦੇ ਬਹੁਤ ਜ਼ਿਆਦਾ ਸਿਰ ਬਹੁਤ ਹਿਲਾਉਂਦੇ ਆ, ਹੱਥ ਬਹੁਤ ਹਿਲਾਉਂਦੇ ਆ। ਹੋ ਸਕਦਾ ਵੀ ਉਹਨਾਂ ਸਡਨ ਮੂਵਮੈਂਟਸ ਨੇ ਹੀ ਉਹਨਾਂ ਨੂੰ ਬਚਾ ਲਿਆ ਹੋਵੇ। ਪਰ ਮੈਂ ਹਰਜੋਤ ਸਿੰਘ ਜੀ, ਅੱਜ ਆਪਾਂ ਇੱਥੇ ਖੜ ਕੇ ਮੈਨੂੰ ਲੱਗਦਾ ਆ ਵੀ ਇਹ ਜਿਹੜੀ ਪ੍ਰੈਜ਼ੀਡੈਂਸੀ ਦੀ ਇਲੈਕਸ਼ਨ ਆ, ਅੱਜ ਜੋ ਕੁਝ ਵਾਪਰਿਆ ਆ, ਭਵਿੱਖ ਦੇ ਵਿੱਚ ਕੀ ਹੋਊਗਾ ਪਤਾ ਨਹੀਂ ਆ, ਪਰ ਅੱਜ ਜੋ ਮਾਹੌਲ ਆ, ਜਿਹੜਾ ਸੁਰ ਆ, ਜਿਹੜੇ ਕੁਝ ਇੰਡੀਪੈਂਡੈਂਟ ਵੋਟਰਸ ਵੀ ਹੋਣਗੇ ਉਹਨਾਂ ਦਾ ਵੀ ਮਨ ਜਿਹੜਾ ਉਹ ਬਦਲ ਗਿਆ ਆ। ਹੋ ਸਕਦਾ ਆ, ਲੱਗ ਰਿਹਾ ਆ, ਕਹਿ ਸਕਦੇ ਆ ਵੀ ਅੱਜ ਦੀ ਤਰੀਕ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਰੀ-ਇਲੈਕਸ਼ਨ ਹੋਣੀ ਤੈਅ ਆ। ਸੋ ਬਿਲਕੁਲ, ਜਦੋਂ ਉਹਨਾਂ ਨੂੰ ਸੀਕ੍ਰੀਟ ਸਰਵਿਸ ਏਜੰਟ ਨੇ ਘੇਰਿਆ, ਉਹਨਾਂ ਨੇ 3 ਵਾਰੀ ਸ਼ਬਦ ਯੂਜ਼ ਕੀਤਾ, ਵੇਟ ਵੇਟ ਵੇਟ। ਉਹ ਤੋਂ ਬਾਅਦ ਜਦੋਂ ਫਿਰ ਉਹਨਾਂ ਨੂੰ ਘੇਰ ਵੀ ਲਿਆ, ਬਾਅਦ ਦੇ ਵਿੱਚ ਉਹਨਾਂ ਨੇ ਹੱਥ ਚੱਕ ਕੇ 3 ਵਾਰ ਕਿਹਾ ਫਾਈਟ ਫਾਈਟ ਫਾਈਟ। ਸੋ ਉਦੋਂ ਜਿਹੜਾ ਲਿਪ ਸਰਵਿਸ ਤੋਂ ਐਫ ਵਰਡ ਲੱਗ ਰਿਹਾ ਸੀ, ਪਰ ਹੁਣ ਜਿਹੜਾ ਉਹ ਦੱਸ ਰਿਹਾ ਵੀ ਉਹ ਫਾਈਟ ਸ਼ਬਦ ਜਿਹੜਾ ਆ ਉਹਨਾਂ ਨੇ ਜਿਹੜਾ ਉਹ ਵਰਤਿਆ ਆ। ਸੋ ਐਡਾ ਵੱਡਾ ਹਮਲਾ ਹੋਇਆ ਹੋਵੇ, ਹਰ ਇੱਕ ਬੰਦਾ ਡਰ ਜਾਂਦਾ ਆ। ਪ੍ਰੈਜ਼ੀਡੈਂਟ ਖੁਦ ਜਿਹੜਾ ਉਹ ਥੱਲੇ ਨੂੰ ਗਏ ਆ, ਸੀਕ੍ਰੀਟ ਸਰਵਿਸ ਵਾਲੇ ਸਾਈਡ ਤੇ ਖੜੇ ਸੀਗੇ, ਥੱਲੇ ਜਿਹੜੇ ਆ ਉਹ ਖੜੇ ਸੀ। ਇੱਕ ਜਾਨੇ TMZ ਦੇ ਹਵਾਲੇ ਤੋਂ ਇਹ ਦਾਵਾ ਕਰ ਰਹੇ ਆ ਵੀ ਗੋਲੀ ਜਿਹੜੀ ਆ ਟੈਲੀਪ੍ਰੋਂਪਟਰ ਤੇ ਲੱਗੀ ਆ ਤੇ ਉਹਦਾ ਜਿਹੜਾ ਸ਼ੀਸ਼ਾ ਆ ਉਹ ਕੰਨ ਤੇ ਵੱਜਿਆ। ਪਰ ਟਰੰਪ ਹੁਣਾਂ ਨੇ ਸਪਸ਼ਟ ਕਰ ਦਿੱਤਾ ਵੀ ਗੋਲੀ ਜਿਹੜੀ ਆ ਉਹਨਾਂ ਦੇ ਕੰਨ ਦੇ ਉਤਲੇ ਹਿੱਸੇ ਦੇ ਵਿੱਚ ਜਿਹੜੀ ਵੱਜੀ ਆ। ਸੋ ਇਹ ਲੇਟੈਸਟ ਅਪਡੇਟਸ ਇਸ ਟਾਈਮ ਆ ਰਹੀਆਂ। 8 ਮਿੰਟ ਹੋਏ ਸੀ ਹਰਜੋਤ ਸਿੰਘ ਜੀ ਇਹ ਰੈਲੀ ਉਹਨਾਂ ਦੀ ਸ਼ੁਰੂ ਹੋਈ ਨੂੰ, ਜਦ ਇਹ ਭਾਸ਼ਣ ਦੇ ਰਹੇ ਸੀਗੇ ਜਿਹੜੇ ਬਟਲਰ ਪੈਂਸਿਲਵੇਨੀਆ ਦੇ ਵਿੱਚ, ਜ਼ਿਆਦਾ ਦੂਰ ਨਹੀਂ ਆ, ਪੈਂਸਿਲਵੇਨੀਆ ਬਿਲਕੁਲ ਨਾਲ ਦਾ ਲੱਗਦਾ ਸੂਬਾ ਆ ਵਾਸ਼ਿੰਗਟਨ DC ਤੋਂ, ਜਿੱਥੇ ਵਾਈਟ ਹਾਊਸ ਆ, ਤੇ ਉੱਥੇ ਇਹ ਗੋਲੀकांड, ਉੱਥੇ ਅਸੈਸੀਨੇਸ਼ਨ ਅਟੈਂਪਟ ਜਿਹੜਾ ਉਹ ਹੋਇਆ ਆ। 15,000 ਤੋਂ ਵੱਧ ਲੋਕ ਇਕੱਠੇ ਹੋਏ ਸੀ। ਤੇ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਜਦੋਂ ਰੈਲੀ ਹੁੰਦੀ ਆ ਉੱਥੇ ਮੈਟਲ ਡਿਟੈਕਟਰ ਲਾਏ ਹੁੰਦੇ ਆ, ਬਿਲਕੁਲ ਹਰ ਇੱਕ ਨੂੰ ਚੈੱਕ ਕੀਤਾ ਜਾਂਦਾ, ਕਿਸੇ ਨੂੰ ਹਥਿਆਰ ਨਹੀਂ ਲਿਜਾਣ ਦਿੱਤਾ ਜਾਂਦਾ। ਪਰ ਇਹ ਜਿਸ ਤਰ੍ਹਾਂ ਅਸੀਂ ਦੱਸਿਆ ਵੀ 150 ਤੋਂ 200 ਯਾਰਡ ਦੂਰ ਇੱਕ ਛੱਤ ਦੇ ਉੱਤੇ ਜਿਹੜਾ ਬੰਦਾ ਆ ਸਨਾਈਪਰ ਬੈਠਾ ਸੀ, ਗਨ ਲੈ ਕੇ, AR-17 ਗਨ ਸੀ, 15 ਗਨ, ਕੋਈ ਨਾ ਕੋਈ ਸਨਾਈਪਰ ਰਾਈਫਲ ਜਿਹੜੀ ਉਹ ਹੋਊਗੀ। ਜਿਹੜੇ AR-15 ਰਾਈਫਲਸ ਦੀ ਗੱਲ ਕਰ ਰਹੇ ਆ, ਉਹ ਲਾ ਐਨਫੋਰਸਮੈਂਟ ਦੇ ਕੋਲ ਵੀ ਉਹੀ ਸਨ ਜਿਨ੍ਹਾਂ ਨੇ ਉਸ ਦੇ ਨਾਲ ਜਿਹੜੀ ਉਹ ਜਵਾਬੀ ਕਾਰਵਾਈ ਕੀਤੀ ਹੈਗੀ ਆ। ਸੋ ਅੱਜ ਦਾ ਜਿਹੜਾ ਇਹ ਦਿਨ ਆ ਹਰਜੋਤ ਸਿੰਘ ਜੀ, ਇਹ ਅਹਿਮ ਹੋ ਨਿਬੜਿਆ ਅਮਰੀਕਾ ਦੇ ਇਤਿਹਾਸ ਦੇ ਵਿੱਚ। 13 ਤਰੀਕ 13 ਨੂੰ ਵੈਸੇ ਬਹੁਤ ਸਾਰੇ ਜਿਹੜੇ ਇੱਥੇ ਦੇ ਲੋਕ ਆ ਉਹ ਅਨਲੱਕੀ ਨੰਬਰ ਵੀ ਜਿਹੜਾ ਉਹ ਮੰਨਦੇ ਆ, ਪਰ ਜੇ ਸ਼ੁੱਕਰਵਾਰ ਨਾਲ ਹੋਵੇ ਤਾਂ ਹੋਰ ਵੀ ਜ਼ਿਆਦਾ ਅਨਲੱਕੀ। ਪਰ ਸੈਟਰਡੇ ਸੀ, ਪਰ ਇਹ ਪੋਲੀਟੀਕਲ ਵਾਇਲੈਂਸ ਆ, ਇਹ ਕਿੰਨੇ ਜਾਣੇ ਇਸ ਦੇ ਵਿੱਚ ਸ਼ਾਮਲ ਸੀ, ਇੱਕੋ ਜਾਣਾ ਇਹ ਲੱਗ ਗਿਆ, ਕਿਹਦੇ ਕਹਿਣ ਦੇ ਉੱਤੇ ਇਹਨੇ ਕੀਤਾ ਹੋਊਗਾ, ਆਪਣੇ ਆਪ ਕੀਤਾ ਆ, ਇਹ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਹੁਣ ਆਉਂਦੇ ਭਵਿੱਖ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਪਤਾ ਲੱਗਣਗੇ। ਪਰ ਇੱਕ ਬਹੁਤ ਵੱਡੀ ਜਿਹੜੀ ਵਾਰਦਾਤ ਆ ਅੱਜ ਇਹ ਹੋਈ ਆ। ਪਰ ਨਾਲ ਦੇ ਨਾਲ ਇੱਕ ਵਾਰੀ ਫਿਰ ਦੱਸ ਜਾਈਏ, ਰਾਸ਼ਟਰਪਤੀ ਟਰੰਪ ਨੇ ਅੱਜ ਆਪਣੇ ਹੌਸਲੇ ਦੀ ਵੀ ਜਿਹੜੀ ਉਹ ਮਿਸਾਲ ਕਾਇਮ ਕੀਤੀ ਆ। ਗੋਲੀ ਲੱਗਣ ਤੋਂ ਬਾਅਦ ਦੇ ਵਿੱਚ ਜਿਸ ਤਰੀਕੇ ਦੇ ਨਾਲ, ਜਜ਼ਬੇ ਦੇ ਨਾਲ ਉਹ ਦੁਬਾਰਾ ਉੱਭਰ ਕੇ ਆਏ ਆ, ਉਹ ਆਈਕੋਨਿਕ ਫੋਟੋਜ਼
ਇਸ ਟਾਈਮ ਦੁਨੀਆ ਦੇ ਵਿੱਚ ਜਿਹੜੀਆਂ ਉਹ ਖਿਲਰੀਆਂ ਆ ਫੈਲੀਆਂ ਹੋਈਆਂ ਨੇ। ਤੇ ਇਸ ਦੇ ਨਾਲ ਜਦ ਇਹ ਦੁਬਾਰਾ ਅੱਜ UFC ਦਾ ਮੈਚ ਦੇਖਣ ਜਾਣਗੇ, ਉਹ ਵੀ ਇੱਕ ਬਹੁਤ ਵੱਡੀ ਜਿਹੜੀ ਉਹਨਾਂ ਦੇ ਦੁਆਰਾ ਹੌਸਲੇ ਦੀ ਜਿਹੜੀ ਉਹ ਦਾਤ ਦਿਖਾਉਂਦੀ ਹੋਈ ਗੱਲ ਉਹ ਸਾਹਮਣੇ ਆਈ ਆ। ਕਿਸੇ ਵੀ ਪੋਲੀਟੀਕਲ ਓਪੋਨੈਂਟ ਨੂੰ ਇਸ ਤਰੀਕੇ ਦੇ ਨਾਲ ਮਾਰਨਾ ਜਾਂ ਉਹਦੇ ਉੱਤੇ ਵਾਇਲੈਂਸ ਹੋਣੀ, ਉਸ ਦੀ ਹਰ ਇੱਕ ਨੂੰ ਜਿਹੜੀ ਉਹ ਨਿੰਦਾ ਕਰਨੀ ਚਾਹੀਦੀ ਆ, ਤੇ ਉਹੀ ਇਸ ਟਾਈਮ ਸਾਰੀ ਦੁਨੀਆ ਕਰ ਰਹੀ ਹੈਗੀ ਆ। ਤੇ ਹੋਰ ਅਪਡੇਟਸ ਦੇ ਨਾਲ ਫਿਰ ਜੁੜਾਂਗੇ। ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ